ਗੱਲ ਕੱਲੀ ਯੂਕਰੇਨ ਜਾਂ ਗਜ਼ਾ ਦੀ ਨਹੀਂ ਹੈ, ਜਿੱਥੇ ਅੱਜ ਹੀ ਉਹਨਾਂ ਦੀ ਜਿਹੜੀ ਰੈਫਿਊਜੀ ਏਜੰਸੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹਨਾਂ ਨੇ ਕਿਹਾ ਵੀ ਸਾਲ 'ਚ ਸਭ ਤੋਂ ਵੱਧ ਜਿਹੜੇ ਨੇ ਰੈਫਿਊਜੀ ਮਿਲੀਅਨਸ ਦੇ ਵਿੱਚ ਬਣੇ ਨੇ। 80% ਲੋਕ ਜਿਹੜੇ ਉਜੜਦੇ ਨੇ ਉਹਨਾਂ 'ਚੋਂ ਮੈਜੋਰਿਟੀ ਇੰਟਰਨਲੀ ਡਿਸਪਲੇਸਡ ਹੁੰਦੇ ਨੇ ਕਿ ਵੀ ਉਹ ਆਪਣੇ ਮੁਲਕ ਦੇ ਕਿਸੇ ਹੋਰ ਖੂੰਜੇ 'ਚ ਜਾ ਕੇ ਪਰ ਘਰੋਂ ਬੇਘਰ ਹੁੰਦੇ ਨੇ। ਫਿਰ ਜਦੋਂ ਯੂਨਾਈਟਿਡ ਨੇਸ਼ਨਸ ਆਪਣੇ ਰੈਫਿਊਜੀ ਕੈਂਪ ਜਾਂ ਹੈਲਪ ਸੈਂਟਰ ਸਟੈਬਲਿਸ਼ ਕਰਦਾ ਤੇ ਇੱਕ ਵੱਡਾ ਸਰਮਾਇਆ ਜਿਹੜਾ ਉਹ ਉਸ ਪਾਸੇ ਵੱਲ ਲੱਗ ਰਿਹਾ ਹੁੰਦਾ। ਅਮਰੀਕਨ ਵੈਪਨ ਇਸਤੇਮਾਲ ਹੋ ਰਹੇ ਨੇ, ਇਹਨਾਂ ਦਾ ਏਜੰਡਾ ਉੱਥੋਂ ਸਫਾਈ ਕਰਕੇ ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਗਜ਼ਾ ਤੇ ਕਬਜ਼ਾ ਹੈ। ਉਹਦਾ ਏਜੰਡਾ ਤਾਂ ਯੂਕਰੇਨ ਹੀ ਹੈ G7 ਦਾ, ਟੂ ਬੀ ਓਨੈਸਟ। ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਚਾਈਨਾ ਨੂੰ ਘੇਰਨ ਦੀ ਲਾਈਨ ਅਮਰੀਕਾ ਯੂਰਪ ਦੇ ਉੱਤੇ ਪਾ ਰਿਹਾ ਜੀ, ਤੁਸੀਂ ਡਿਊਟੀਜ਼ ਵਧਾ ਦਿਓ ਉਹਨਾਂ ਦੇ, ਜਿਵੇਂ ਇਲੈਕਟ੍ਰਿਕ ਕਾਰਾਂ ਨੇ ਅਸੀਂ 100% ਕਰਤੀ ਹੈ ਉਹਦੇ ਤੇ। ਰੂਸ ਦਾ ਜਿਹੜਾ ਲਗਭਗ $50 ਬਿਲੀਅਨ ਪਿਆ ਹੋਇਆ ਹੈ ਇੰਟਰਨੈਸ਼ਨਲ ਬੈਂਕਾਂ 'ਚ, ਉਹਨੂੰ ਫਰੀਜ਼ ਕਰ ਦਿਓ। ਔਰ ਇਹ G7 ਚੋਂ ਇਹ ਮਤਾ ਕਰਵਾਉਣਾ ਚਾਹੁੰਦੇ ਨੇ ਕਿ ਜੀ ਇਹ ਜਿਹੜਾ ਉਹਨਾਂ ਦਾ ਫਰੋਜ਼ਨ ਅਮਾਊਂਟ ਹੈ ਉਸ ਨੂੰ ਯੂਕਰੇਨ ਦੇ ਹੱਕ ਦੇ ਵਿੱਚ ਵਰਤਿਆ ਜਾਏ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਇਟਲੀ ਦੇ ਸ਼ਹਿਰ ਬਾਰੀ ਵਿੱਚ G7 ਮੁਲਕਾਂ ਦੇ ਆਗੂਆਂ ਦੀ ਕਾਨਫਰੰਸ ਸ਼ੁਰੂ ਹੋਈ ਹੈ। ਇਸ ਦਾ ਮਕਸਦ ਯੂਕਰੇਨ ਦੀ ਮਦਦ ਅਤੇ ਚੀਨ ਨੂੰ ਘੇਰਨਾ ਹੈ। ਸੋ ਕਾਨਫਰੰਸ ਵਿੱਚ ਸ਼ਾਮਲ ਹੋ ਰਹੇ 6 ਮੁਲਕਾਂ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਲਗਭਗ ਹਾਰਿਆਂ ਵਰਗੇ ਹਨ, ਕਿਉਂਕਿ ਉਹਨਾਂ ਦਾ ਸਿਆਸੀ ਗ੍ਰਾਫ ਕਾਫੀ ਥੱਲੇ ਜਾ ਚੁੱਕਾ ਹੈ। ਇਸ ਮਿਲਣ 'ਚੋਂ ਕੀ ਸੱਚਮੁੱਚ ਕੁਝ ਕੱਢਿਆ ਜਾ ਸਕਿਆ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਗਰੋ ਹੋ ਰਹੇ ਸੀ ਉਦੋਂ ਤਾਂ ਅਸੀਂ ਦੋ ਬਲਾਕ ਦੁਨੀਆ ਦੇ ਸੁਣਦੇ ਹੁੰਦੇ ਸੀ ਕਿ ਇੱਕ ਪਾਸੇ ਜਮਹੂਰੀਅਤ ਵਾਲੇ ਜਾਂ ਅਮਰੀਕਾ ਦੀ ਅਗਵਾਈ ਵਾਲਾ ਬਲਾਕ ਹੈ ਔਰ ਦੂਸਰੇ ਪਾਸੇ ਸੋਵੀਅਤ ਯੂਨੀਅਨ ਦੇ ਅਗਵਾਈ ਵਾਲਾ ਬਲਾਕ, ਜਿਹਨੂੰ ਕਮਿਊਨਿਸਟ ਵੀ ਕਹਿੰਦੇ ਸੀ, ਸੋਸ਼ਲਿਸਟ ਵੀ ਕਹਿੰਦੇ ਸੀ। ਔਰ ਵਿਦਨ ਮੁਲਕ ਦੇ ਜੇ ਤੁਸੀਂ ਡਿਬੇਟ ਕਾਲਜਾਂ ਸਕੂਲਾਂ 'ਚ ਅਦਰਵਾਈਜ਼ ਦੇਖੋ ਤੇ ਕਈ ਜਿਹੜੇ ਨੇ ਉਦੋਂ ਪ੍ਰੋਪੇਗੈਂਡਾ ਕਾਮਰੇਡਾਂ ਦਾ ਜਾਂ ਸੋ ਕਾਲਡ ਸੋਸ਼ਲਿਸਟ ਲਬਾਦੇ ਵਿੱਚ ਲੁਕੇ ਹੋਏ ਕਾਮਰੇਡਾਂ ਦਾ ਤਾਂ ਇਹੀ ਸੀ ਕਿ ਇਹ ਜਿਹੜੇ ਪੱਛਮੀ ਮੁਲਕ, ਖਾਸ ਤੌਰ 'ਤੇ ਅਮਰੀਕਾ ਦੇ ਉੱਤੇ ਹੀ ਨਿਸ਼ਾਨਾ ਹੁੰਦਾ ਸੀ ਉਹਨਾਂ ਦਾ, ਕਿ ਇਹ ਮਲਕ ਭਾਗੋਂ ਦੀ ਤਰਜਮਾਨੀ ਕਰਦੇ ਨੇ, ਇਹ ਸਰਮਾਏਦਾਰੀ, ਇਹ ਰਜਵਾੜਾਸ਼ਾਹੀ, ਇਹ ਜਿਹੜਾ ਕੈਪੀਟਲਿਜ਼ਮ, ਪੂੰਜੀਪਤੀ, ਇਹ ਸਾਰੇ ਤਾਂ ਉਦੋਂ ਵੱਡੇ ਵੱਡੇ ਲਫ਼ਜ਼ ਲੱਗਦੇ ਹੁੰਦੇ ਸੀ। ਦੂਸਰੇ ਪਾਸੇ ਇਹ ਹੁੰਦਾ ਸੀ ਕਿ ਜੀ ਇਹ ਜਿਹੜਾ ਸੋਵੀਅਤ ਯੂਨੀਅਨ ਜਾਂ ਦੂਜੇ ਇਹ ਕਿਰਤੀ ਮਜ਼ਦੂਰ ਕਿਸਾਨ, ਇਹ ਭਾਈ ਲਾਲੋਆਂ ਦੇ ਪੈਰੋਕਾਰ ਔਰ ਦੂਜੇ। ਸੋ ਮੈਂ ਇਹ ਦੇਖਦਾ ਹਾਂ ਕਿ ਜਿਉਂ-ਜਿਉਂ ਵਕਤ ਬਦਲਦਾ ਹੈ ਜਾਂ ਐਨਮੀ ਵੀ ਨਵੇਂ ਡਿਫਾਈਨ ਕੀਤੇ ਜਾਂਦੇ ਨੇ, ਫਿਰ ਉਸ ਦੇ ਉੱਤੇ ਇੱਕ ਪੂਰਾ ਪ੍ਰੋਪੇਗੈਂਡਾ ਬਣਾਇਆ ਜਾਂਦਾ ਹੈ। ਫਿਰ ਇਹ ਉਹ ਪੀਰੀਅਡ ਸੀ 1950s ਦਾ, ਜਦੋਂ ਕਿ ਅਮਰੀਕਾ ਦੇ ਵਿੱਚ ਵੀ ਇੱਕ ਇਸ ਕਿਸਮ ਦੀ ਨਫ਼ਰਤ ਸੀ ਜਿਸ ਨੂੰ ਜਿਹੜਾ ਉਸ ਜ਼ਮਾਨੇ ਦੇ ਕੁਛ ਹਾਲੀਵੁੱਡ ਦੇ ਐਕਟਰ, ਕੁਛ ਹੋਰ ਥੋੜ੍ਹੇ ਲਿਬਰਲ ਥਾਟ ਵਾਲੇ ਜਿਹੜੇ ਸੀ, ਉਹਨਾਂ ਨੂੰ ਵੀ ਜੇਲ੍ਹਾਂ 'ਚ ਡੱਕਿਆ ਗਿਆ। ਔਰ ਦੂਸਰਾ ਕਿਉਂਕਿ ਇੱਕ ਪੂਰਾ ਪੈਰਾਨੋਇਆ ਕ੍ਰੀਏਟ ਕੀਤਾ ਗਿਆ ਸੀ ਕਿ ਕਮਿਊਨਿਸਟ ਹੈ, ਇਹ ਰੈੱਡ ਬੱਗ ਹੈ ਇਹਦੇ ਅੰਦਰ, ਕਿਉਂਕਿ ਕ੍ਰਾਂਤੀ ਦੇ ਨਾਂ ਥੱਲੇ ਜੋ ਸੋਵੀਅਤ ਯੂਨੀਅਨ ਉਹਨਾਂ ਦਾ ਰੈੱਡ ਜਿਹੜਾ ਸਿੰਬਲ ਸੀ ਔਰ ਦੂਸਰਾ ਸੀ। ਔਰ ਇਸ 'ਚੋਂ ਹੀ ਅਸੀਂ ਦੇਖਦੇ ਹਾਂ ਕਿ ਵੀ ਕਿਸ ਕਿਸਮ ਦੀ ਈਵਨ ਹੇਟਰਡ ਰਹੀ। ਫਿਰ ਵਕਤ ਬੀਤਿਆ ਜਿਉਂ-ਜਿਉਂ, ਫਿਰ ਇਹਨਾਂ ਨੂੰ ਇੰਡਸਟਰੀਅਲ ਕੰਟਰੀਜ਼ ਨੂੰ, ਅਮਰੀਕਾ ਨੂੰ ਵੀ ਲੱਗਾ ਕਿ ਬਈ ਇਕੱਲਾ ਆਪਣੇ ਸਿਰ ਨਹੀਂ ਲੈਣਾ। ਫਿਰ ਇਸ ਕਿਸਮ ਦੇ ਅਲਾਇੰਸ ਜਿਹਦੇ 'ਚ ਕਿ ਇੰਡਸਟਰੀਅਲੀ, ਫਿਰ ਦੁਨੀਆ ਦੀ ਕੈਟਾਗਰਾਈਜੇਸ਼ਨ 3 ਬਲਾਕਸ ਦੇ ਵਿੱਚ ਹੋਣ ਲੱਗੀ, ਡਿਵੈਲਪਡ, ਅੰਡਰ ਡਿਵੈਲਪਡ ਐਂਡ ਪੂਅਰ, ਜਿਸ ਨੂੰ ਥਰਡ ਵਰਲਡ ਮੋਸਟਲੀ ਉਹਨਾਂ ਨੂੰ ਕਿਹਾ ਜਾਂਦਾ ਸੀ। ਡਿਵੈਲਪਿੰਗ ਲਫ਼ਜ਼ ਕਿਹਾ ਗਿਆ, ਲੇਕਿਨ ਉਹ ਜਿਹੜਾ ਅੰਡਰ ਡਿਵੈਲਪਡ, ਇੱਕ ਡਿਵੈਲਪਡ ਸੀ, ਇੱਕ ਡਿਵੈਲਪਿੰਗ ਸੀ, ਇੱਕ ਅੰਡਰ ਡਿਵੈਲਪਡ ਸੀ, ਜਾਂ ਪੂਅਰ ਕੰਟਰੀ ਜਾਂ ਥਰਡ ਵਰਲਡ। ਸੋ ਉਹਦੇ 'ਚ ਫਿਰ ਬਹੁਤ ਸਾਰੇ ਅਫਰੀਕਾ ਦੇ, ਏਸ਼ੀਆ ਦੇ, ਇੰਡੀਆ, ਪਾਕਿਸਤਾਨ ਸਮੇਤ ਬਹੁਤ ਸਾਰੇ ਉਹ ਸਭ ਤੋਂ ਥਰਡੀ ਕੈਟਾਗਰੀ 'ਚ ਹੁੰਦੇ ਸੀ ਵੀ ਇਹਨਾਂ ਨੂੰ ਤਾਂ ਸਾਲ ਬਾਅਦ ਜਿਹੜਾ ਜਿਉਂਦੇ ਰੱਖਣ ਲਈ ਵੀ ਅੰਨ ਦੇਣਾ ਪੈਣਾ ਜਾਂ ਲੋਨ ਦੇਣਾ ਪੈਣਾ। ਜਾਂ ਡਿਵੈਲਪਡ ਇੰਡਸਟਰੀਅਲੀ ਡਿਵੈਲਪ ਜਿਹੜੇ ਮੁਲਕ ਸੀ ਉਹ ਉਹਨਾਂ ਦਾ ਇੱਕ ਆਪਣਾ
ਜਿਹੜਾ ਹੈ ਉਹ ਸਟੇਟਸ ਸੀ। ਸੋ ਉਹਦੇ 'ਚੋਂ ਫਿਰ ਇਹ ਨਿਕਲਿਆ G6 ਕੰਟਰੀਜ਼, ਫਿਰ G7 ਕਰਤਾ, G8 ਕਰਤਾ। ਫਿਰ ਉਹਨਾਂ ਨੂੰ ਲੱਗਾ ਕਿ ਵੀ ਆਹ ਜਿਹੜੇ ਮਾੜੇ ਮੋਟੇ ਜਿਨ੍ਹਾਂ ਨੂੰ ਫੋਟੋ ਲਵਾਉਣ ਦਾ ਚਾਅ, ਮੋਦੀ ਦੀ ਕਲਾਸ ਵਰਗੇ, ਔਰ ਦੂਜੇ ਉਹਨਾਂ ਨੂੰ ਕਹੋ ਜੀ ਚਲੋ ਅਸੀਂ G20 ਵੀ ਬਣਾ ਦਿੰਦੇ ਵੀ 20 ਮੁਲਕ ਇਕੱਠੇ ਹੋਣ। ਹਾਲਾਂਕਿ ਹਰ ਇੱਕ ਨੂੰ ਪਤਾ ਹੈ ਇਹਦਾ ਐਂਡ ਪਾਵਰ ਕਿਹਦੇ ਕੋਲ ਹੈ। ਇਹ ਤਾਂ ਥੋੜ੍ਹੇ ਬਹੁਤ ਸਮਝੌਤੇ ਕਰਕੇ ਇੱਧਰ ਉੱਧਰ ਕਿਹਨੂੰ ਵਰਲਡ ਬੈਂਕ ਦਾ ਲੋਨ ਦੇਣਾ, ਕਿਹਨੂੰ IMF ਦਾ ਦੇਣਾ, ਉਹ ਤਾਂ ਉਹਨਾਂ ਨੇ ਆਪਣੇ ਤਰਕਸ਼ ਦੇ ਤੀਰ ਰੱਖੇ ਹੋਏ ਨੇ ਵੀ ਕਿਤੇ ਸੀਨੇ 'ਚੋਂ ਲੰਘਾਉਣਾ ਤੇ ਕਿਤੇ ਸਿਰ ਦੇ ਉੱਤੋਂ ਦੀ ਲੰਘਾ ਦੇਣਾ। ਲੇਕਿਨ ਇਸ ਸਾਰੇ ਦੌਰ ਦੇ ਵਿੱਚ ਉਹਨਾਂ ਨੇ ਇਹ ਵੀ ਤੌਰ ਤਰੀਕਾ ਬਣਾ ਲਿਆ ਵੀ ਚਲੋ ਕੁਛ ਮੁੱਦਿਆਂ ਦੇ ਉੱਤੇ ਤੁਸੀਂ ਜਿਹੜੇ ਥਲੜੇ ਸੀ, ਜਿਹੜੇ ਕੱਲ੍ਹ ਤੱਕ ਜਿਹੜੇ ਨੇ ਅੰਡਰ ਡਿਵੈਲਪਡ ਸੀ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਮਹਿਸੂਸ ਕਰਾਓ ਕਿ ਜੀ ਹੱਥ ਮਿਲਾਇਆ ਅਮਰੀਕਾ ਦੇ ਪ੍ਰੈਜ਼ੀਡੈਂਟ ਨਾਲ ਜਾਂ ਫਰਾਂਸ ਦੇ ਨਾਲ ਜਾਂ ਕੈਨੇਡਾ ਦੇ ਨਾਲ, ਜਿਨ੍ਹਾਂ ਦੇ ਕੋਲ ਸਰਮਾਇਆ। ਹੁਣ ਇਸ ਸਾਰੇ 'ਚੋਂ ਹੀ ਚੱਲਦੇ ਆ ਫਿਰ ਮੋਦੀ ਵਰਗੇ ਨੇ ਤਾਂ ਇੰਨੀ ਹਵਾ ਲੈ ਲਈ ਜਦੋਂ, ਔਰ G20 ਵਰਗਾ ਉਹਨਾਂ ਨੇ ਕਿਹਾ ਜੀ ਠੀਕ ਹੈ ਤੁਸੀਂ ਇਨ ਰੋਟੇਸ਼ਨ ਪ੍ਰੈਜ਼ੀਡੈਂਸੀ ਰੱਖ ਲਓ। ਇੱਕ ਇੰਡੋਨੇਸ਼ੀਆ 'ਚ ਕਾਨਫਰੰਸ ਹੋਈ ਔਰ ਬਾਲੀ ਦੇ ਵਿੱਚ, ਔਰ ਉਸ ਤੋਂ ਬਾਅਦ ਇੰਡੀਆ ਜਾਓ। ਮੋਦੀ ਨੇ ਉਹਨੂੰ ਇਵੇਂ ਬਣਾ ਕੇ ਵੇਚਿਆ, ਇਵੇਂ ਇਹ ਤਾਂ ਜੇ ਟਰਾਂਸਨੈਸ਼ਨਲ ਡਿਪਰੈਸ਼ਨ ਨਾ ਹੁੰਦਾ ਤੇ ਉਸ ਤੋਂ ਉਹਦੇ ਥੱਲੇ ਇਹਨਾਂ ਦਾ ਥੱਲਾ ਨਾ ਲੱਗਾ ਹੁੰਦਾ ਤੇ ਇਸ਼ੂ ਰਾਮ ਮੰਦਰ ਜਾਂ ਦੂਜੇ ਪਾਰਲੀਮੈਂਟ 'ਚ ਨਹੀਂ ਸੀ ਹੋਣਾ, ਉਹ ਵਿਸ਼ਵ ਗੁਰੂ ਮੋਦੀ ਹੋਣਾ ਸੀ ਕਿ ਵੀ ਉਹਨੇ ਦੇਖੋ ਜੀ G20 ਉੱਥੇ ਜੇ 200 ਹੋਲਡਿੰਗ ਲੱਗਾ ਤੇ 180 ਤੇ ਮੋਦੀ ਸੀ। ਹੁਣ ਇਸ ਸਾਰੇ ਦੇ ਚੱਲਦੇ ਆ ਜਿਹੜਾ ਇਸ ਵੇਲੇ ਦੋ ਵੱਡੇ ਕ੍ਰਾਈਸਿਸ ਗਲੋਬਲੀ ਫੇਸ ਹੋ ਰਹੇ ਨੇ, ਉਹਨਾਂ ਦੇ ਵਿੱਚ ਜਾਂ ਜਿੱਥੇ ਬਹੁਤ ਸਾਰਾ ਜਿਹੜਾ ਸਰਮਾਇਆ ਵੀ ਲੱਗ ਰਿਹਾ, ਪ੍ਰੈਸਟੀਜ ਵੀ ਅਮਰੀਕਾ ਦੀ ਔਰ ਪੱਛਮੀ ਮੁਲਕਾਂ ਦੀ ਐਟ ਸਟੇਕ ਹੈ, ਉਹਦੇ 'ਚ ਜ਼ਾਹਰ ਹੈ ਫਰਵਰੀ 2022 ਦੇ ਵਿੱਚ ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਹਮਲਾ ਕੀਤਾ, 2 ਸਾਲ ਤੋਂ ਜ਼ਿਆਦਾ ਵਕਤ ਹੋ ਗਿਆ, ਔਰ ਉੱਥੇ ਕੀ ਫਸਿਆ ਹੋਇਆ ਰਸ਼ੀਆ ਵੀ, ਔਰ ਯੂਕਰੇਨ ਨੂੰ ਬਥੇਰੇ ਅਮਰੀਕਾ ਨੇ ਕਦੇ $35 ਬਿਲੀਅਨ ਦਾ ਪੈਕੇਜ, ਕਦੇ ਫਲਾਣਾ, ਹੁਣ ਹਥਿਆਰ ਔਰ ਡਿਲੇ ਵੀ ਕਰਤਾ ਇੱਧਰ ਵੀ। ਲੇਕਿਨ ਰਸ਼ੀਆ ਦੇ ਨਾ ਇਕਨੋਮਿਕਲ ਲੈਵਲ ਦੇ ਉੱਤੇ ਕੋਈ ਉਹਨੂੰ ਫਰਕ ਪਿਆ, ਨਾ ਹੀ ਕੋਈ ਉਹਦੇ ਤੋਂ ਟੈਰੀਟਰੀ ਵਾਪਸ ਲੈ ਸਕੇ। ਸੋ ਇਹ ਬੇਸ਼ੱਕ ਇੱਕ ਲੂਜ਼ਿੰਗ ਗੇਮ ਵਾਂਗ ਹੈ, ਪਰ ਕਿਉਂਕਿ ਅਮਰੀਕੀ ਪ੍ਰੈਜ਼ੀਡੈਂਟ ਬਾਈਡਨ ਦੇ ਕਾਰਜਕਾਲ ਦੇ ਦੌਰਾਨ ਇਹ ਸਾਰਾ ਹੋਇਆ ਔਰ ਬਾਈਡਨ ਦੀ ਆਪਣੀ ਪ੍ਰੈਸਟੀਜ ਵੀ ਐਟ ਸਟੇਕ ਹੈ। ਇਲੈਕਸ਼ਨਾਂ ਨਵੰਬਰ 'ਚ ਨੇ, 8-9 ਸਵਿੰਗ ਸਟੇਟਾਂ 'ਚ ਵੀ ਬਾਈਡਨ ਥੱਲੇ ਚੱਲ ਰਿਹਾ ਹੈ, ਔਰ ਜਿਹੜਾ ਉਹਦੇ ਪੁੱਤਰ ਹੰਟਰ ਬਾਈਡਨ, ਉਹਦੇ ਖਿਲਾਫ ਡਰੱਗਸ ਔਰ ਝੂਠ ਬੋਲਣ ਦੇ ਉਹਨੂੰ ਸਾਰੇ ਜਿੰਨੇ ਅਕਾਊਂਟ ਸੀ ਉਹਦੇ 'ਚ ਗਿਲਟੀ ਕਰਾਰ ਦਿੱਤਾ ਹੈ, ਔਰ ਕਿਸ ਕਿਸਮ ਦਾ ਉਹਦਾ ਲਾਈਫ ਸਟਾਈਲ ਹੈ। ਹਾਲਾਂ ਉਹਦਾ ਕੋਈ ਸਿੱਧਾ ਬਾਈਡਨ ਨਾਲ ਸੰਬੰਧ ਨਹੀਂ ਹੈ, ਪਰ ਜਦੋਂ ਤੁਸੀਂ PR 'ਚ ਜਾਂਦੇ ਹੋ ਐਜ਼ ਏ ਫਾਦਰ, ਐਜ਼ ਏ ਬਾਪ, ਇਹ ਹਰਟਿੰਗ ਵੀ ਹੈ, ਲੇਕਿਨ ਐਜ਼ ਏ ਪ੍ਰੈਜ਼ੀਡੈਂਟ ਵੀ ਜਦੋਂ ਤੁਹਾਡਾ ਉਹ ਜਾਣਾ ਤਾਂ ਉਹਦੇ 'ਚ ਇੱਕ ਵੱਡਾ ਹਰਟਿੰਗ ਪਾਰਟ ਹੈ। ਸੋ ਇਹ ਵੀ ਨਾਲ ਨਾਲ ਚੱਲ ਰਿਹਾ, ਪਰ ਬਾਈਡਨ ਇਹ ਚਾਹੁੰਦਾ ਹੈ ਕਿ ਵੀ ਜਾਣ ਤੋਂ ਪਹਿਲਾਂ ਹੁਣ ਜੇ ਨਵੰਬਰ 'ਚ ਜਿਸ ਕਿਸਮ ਦਾ, ਹਾਲਾਂ ਟਰੰਪ ਖੁਦ ਉਹਦਾ ਸਿਰ ਸ਼ਿਕੰਜੇ 'ਚ ਫਸਿਆ ਹੋਇਆ ਹੈ ਕਈ ਮਾਮਲਿਆਂ 'ਚ, ਕੀ ਉਹਦੀ ਵਰਡਿਕਟ ਆਏਗੀ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਟਰੰਪ ਲੀਡ ਕਰ ਰਿਹਾ ਹੈ ਇਸ ਵੇਲੇ, ਔਰ ਬਾਈਡਨ ਘੱਟੋ ਘੱਟ ਇਹਨਾਂ G7 ਦੇ ਥੱਲੇ, ਪਹਿਲਾਂ ਅਸੀਂ ਇਹ ਦੇਖ ਲਈਏ ਵੀ ਜਿਹੜੀ G7 ਕਾਨਫਰੰਸ ਹੈ, ਕਿਸੇ ਨੂੰ ਇਹ ਨਾ ਲੱਗੇ ਕਿ ਇੰਡੀਆ G7 ਦਾ ਮੈਂਬਰ ਬਣ ਗਿਆ। ਇੰਡੀਆ ਕੋਈ ਉਹਦਾ ਮੈਂਬਰ ਨਹੀਂ, ਉਹਦੇ ਤੱਕ ਤਾਂ ਅਜੇ ਪਹੁੰਚਦੇ ਆ ਕਈ ਜਨਮ ਇਹਨਾਂ ਨੂੰ ਲੱਗਣਗੇ। G7 ਦੇ ਵਿੱਚ 7 ਮੁਲਕ ਨੇ, ਅਮਰੀਕਾ ਹੈ, UK ਹੈ, ਕੈਨੇਡਾ ਹੈ, ਜਾਪਾਨ ਹੈ, ਫਰਾਂਸ ਹੈ, ਇਟਲੀ ਹੈ ਤੇ ਜਰਮਨੀ ਹੈ। ਇਹ 7 ਮੁਲਕ ਨੇ ਜਿਨ੍ਹਾਂ ਦੀ, ਜਿਹੜਾ ਇਟਲੀ ਦਾ ਸ਼ਹਿਰ ਬਾਰੀ ਹੈ, ਬੜਾ ਖੂਬਸੂਰਤ ਸ਼ਹਿਰ ਹੈ, ਉੱਥੇ ਉਹਨਾਂ ਦੀ ਕਨਕਲੇਵ ਜਾਂ ਸਿਖਰ ਸੰਮੇਲਨ ਹੋ ਰਿਹਾ। ਔਰ ਕਿਉਂਕਿ ਇਟਲੀ ਦੀ ਪ੍ਰਾਈਮ ਮਿਨਿਸਟਰ ਜਿਹੜੀ ਹੈ ਉਹਦਾ ਨਾਂ ਜਿਓਰਜੀਆ ਮੈਲੋਨੀ, ਉਹਨੇ ਇਹ ਕਿਹਾ ਵੀ ਚਲੋ G7 ਦੇ ਤਾਂ ਮੀਟਿੰਗ ਹੈ ਤੇ ਕੁਝ ਹੋਰ ਮੁਲਕਾਂ ਨੂੰ ਵੀ, ਕਿਉਂਕਿ ਹਰ ਕੋਈ ਇੱਕ ਦੂਜੇ ਨੂੰ ਕੋਰਟ ਕਰਦਾ ਕਿ ਵੀ ਇਨਵਾਈਟ ਕਰ ਲਿਆ ਜਾਏ। ਸੋ ਇਹ ਮੈਲੋਨੀ ਨੇ, ਇਟਾਲੀਅਨ ਪ੍ਰਾਈਮ ਮਿਨਿਸਟਰ ਨੇ, ਜਿਨ੍ਹਾਂ ਮੁਲਕਾਂ ਨੂੰ ਇਨਵਾਈਟ ਕੀਤਾ ਹੈ ਇਸ ਦੇ ਵਿੱਚ ਐਜ਼ ਏ ਗੈਸਟ ਹੋਣ ਦੇ ਲਈ, ਉਹਨਾਂ ਦੇ ਵਿੱਚ ਭਾਰਤ ਹੈ, ਕੀਨੀ ਹੈ, ਬ੍ਰਾਜ਼ੀਲ ਹੈ, ਅਰਜਨਟੀਨਾ ਹੈ, ਟਰਕੀ ਹੈ ਤੇ ਅਲਜੀਰੀਆ। ਸੋ ਇਸ ਗੱਲ ਦਾ ਧਿਆਨ ਰਹੇ ਕਿ ਇੰਡੀਆ ਅਜੇ ਤੱਕ G7 ਦਾ ਕੋਈ ਮੈਂਬਰ ਨਹੀਂ ਹੈ। ਹੁਣ ਇਹ ਅੱਜ ਆਲਰੇਡੀ ਸ਼ੁਰੂ ਹੋ ਗਿਆ ਔਰ ਇਹ 2 ਦਿਨ 13 ਤੋਂ 15 ਜੂਨ ਤੱਕ ਹੈ। ਏਜੰਡਾ ਇਹਦਾ ਕੀ ਹੈ, ਔਰ ਕਿਉਂਕਿ ਇਹ ਇੰਟਰਨੈਸ਼ਨਲ ਮੀਡੀਆ 'ਚ ਚਰਚਾ ਦਾ ਵਿਸ਼ਾ, ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇੰਟਰਨੈਸ਼ਨਲ ਇਸ਼ੂਜ਼ ਨੂੰ ਵੀ ਅਸੀਂ ਆਪਣੇ ਪੰਜਾਬੀ ਸਪੀਕਿੰਗ, ਪੰਜਾਬੀ ਲਿਸਨਿੰਗ ਆਡੀਅנס ਤੱਕ ਪਹੁੰਚਾਈਏ। ਹਾਲਾਂ ਕਈ ਵਾਰ ਇਹ ਇੰਨਾ ਸੌਖਾ ਬਹੁਤਿਆਂ ਨੂੰ ਡਾਈਜੈਸਟ ਨਹੀਂ ਹੁੰਦਾ, ਪਰ
ਅਸੀਂ ਆਪਣਾ ਯਤਨ ਕਰਦੇ ਰਹਿਣਾ, ਭਾਵੇਂ 2% ਹੀ ਸਹੀ, ਜੇ ਉਹਨਾਂ ਨੂੰ ਲੱਗਦਾ ਕਿ ਵੀ ਅਸੀਂ, ਕਿਉਂਕਿ ਜਦੋਂ ਅਸੀਂ ਮੁਲਕ ਬਣਾਉਣ ਦੀ ਗੱਲ ਕਰਦੇ ਹਾਂ ਜਾਂ ਕੱਲ੍ਹ ਨੂੰ ਅਸੀਂ ਖਾਲਿਸਤਾਨ ਦੇ ਰੋਲ ਦੀ ਗੱਲ ਕਰਦੇ ਹਾਂ, ਤਾਂ ਮੈਂ ਬਹੁਤ ਵਾਰੀ ਜਦੋਂ ਇਹ ਸਾਰੀਆਂ ਸਮਿਟਸ ਜਾਂ ਕਾਨਫਰੰਸਿਸ ਜਾਂ ਦੂਸਰੀਆਂ ਦੇਖ ਰਿਹਾ ਹੁੰਦਾ ਤਾਂ ਹੁੰਦਾ ਕਿ ਸਾਡਾ ਪਰਸਪੈਕਟਿਵ ਕੀ ਹੁੰਦਾ ਜੇ ਸਾਡਾ ਮੁਲਕ ਹੁੰਦਾ ਅੱਜ, ਤੇ ਕੱਲ੍ਹ ਨੂੰ ਅਸੀਂ ਜਦੋਂ ਕਿ ਦੁਨੀਆ ਬਲੌਕਸ ਦੇ ਵਿੱਚ, ਡਿਵਾਈਡਸ ਦੇ ਵਿੱਚ, ਗਰੁੱਪਸ ਦੇ ਵਿੱਚ, ਔਰ ਜਿਸ ਲੈਵਲ ਦੀ ਇਸ ਵੇਲੇ ਅੱਗ ਲੱਗੀ ਹੋਈ ਹੈ ਸਾਰੇ ਪਾਸੇ, ਗੱਲ ਕੱਲੀ ਯੂਕਰੇਨ ਜਾਂ ਗਜ਼ਾ ਦੀ ਨਹੀਂ ਹੈ, ਜਿੱਥੇ ਅੱਜ ਹੀ ਉਹਨਾਂ ਦੀ ਜਿਹੜੀ ਰੈਫਿਊਜੀ ਏਜੰਸੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹਨਾਂ ਨੇ ਕਿਹਾ ਵੀ ਸਾਲ 'ਚ ਸਭ ਤੋਂ ਵੱਧ ਜਿਹੜੇ ਨੇ ਰੈਫਿਊਜੀ ਮਿਲੀਅਨਸ ਦੇ ਵਿੱਚ ਬਣੇ ਨੇ। ਸੀਰੀਆ ਵਰਗਿਆਂ ਦੀ 60 ਮਿਲੀਅਨ ਜਿਹੜੇ ਨੇ ਉਹ 6 ਮਿਲੀਅਨ ਤੋਂ ਜ਼ਿਆਦਾ ਉਜੜੇ ਹੋਏ ਨੇ। ਗਜ਼ਾ 'ਚ ਆਲਮੋਸਟ 70% ਪਾਪੂਲੇਸ਼ਨ। ਹੁਣ ਇਹ ਆਪਣੇ ਕ੍ਰਾਈਸਿਸ ਨੇ ਜਿਹੜੇ, ਔਰ ਜੋ ਕੁਝ ਸੁਡਾਨ ਦੇ ਵਿੱਚ ਚੱਲ ਰਿਹਾ ਵਸਟ ਕਾਈਂਡ, ਔਰ ਬਹੁਤ ਵਾਰੀ ਇਹ ਲੱਗਦਾ ਹੁੰਦਾ ਵੀ ਜਿਨ੍ਹਾਂ ਦੇ ਕਿਤੇ ਸਿਵਲ ਵਾਰ ਜਾਂ ਦੂਜੀ ਹੁੰਦੀ ਹੈ ਜਾਂ ਕੋਈ ਚੱਲ ਰਿਹਾ ਹੁੰਦਾ, ਸਾਰੇ ਆ ਕੇ ਅਮਰੀਕਾ ਔਰ ਜਾਂ ਯੂਰਪ 'ਚ ਬਹਿ, ਨਹੀਂ, 80% ਲੋਕ ਜਿਹੜੇ ਉਜੜਦੇ ਨੇ, ਪਹਿਲਾਂ ਤਾਂ ਉਹਨਾਂ 'ਚੋਂ ਮੈਜੋਰਿਟੀ ਇੰਟਰਨਲੀ ਡਿਸਪਲੇਸਡ ਹੁੰਦੇ ਨੇ ਕਿ ਵੀ ਉਹ ਆਪਣੇ ਮੁਲਕ ਦੇ ਕਿਸੇ ਹੋਰ ਖੂੰਜੇ 'ਚ ਜਾ ਕੇ ਪਰ ਘਰੋਂ ਬੇਘਰ ਹੁੰਦੇ ਨੇ। ਦੂਸਰੇ ਹੁੰਦੇ ਨੇ ਵੀ ਗਵਾਂਢੀ, ਹੁਣ ਜੇ ਸੁਡਾਨ ਦੇ ਵਿੱਚ ਚੱਲ ਰਿਹਾ ਮਾਰਾ ਮਾਰੀ ਔਰ ਇਸ ਵੇਲੇ ਵਰਸਟ ਸਿਚੁਏਸ਼ਨ ਹੈ ਦੁਨੀਆ 'ਚ, ਤੇ ਨਾਲ ਲੱਗਦਾ ਨਿੱਕਾ ਜਿਹਾ ਮੁਲਕ ਹੈ ਚੈਡ, ਉਹਦੇ 'ਚ ਉਹ ਆਲਰੇਡੀ ਪਾਵਰਟੀ ਸਟਿਕਨ ਮੁਲਕ ਹੈ। ਸੋ ਇੱਕ ਵੱਡਾ ਬਜਟ ਫੇਰ ਜਦੋਂ ਯੂਨਾਈਟਿਡ ਨੇਸ਼ਨਸ ਆਪਣੇ ਰਿਫਿਊਜੀ ਕੈਂਪ ਜਾਂ ਹੈਲਪ ਸੈਂਟਰ ਸਟੈਬਲਿਸ਼ ਕਰਦਾ ਤੇ ਇੱਕ ਵੱਡਾ ਸਰਮਾਇਆ ਜਿਹੜਾ ਉਹ ਉਸ ਪਾਸੇ ਵੱਲ ਲੱਗ ਰਿਹਾ ਹੁੰਦਾ। ਹੁਣ ਇਸ ਸਾਰੇ ਦੇ ਵਿੱਚ ਜਿੱਥੇ ਕਿ ਦੋ ਵੱਡੇ ਕ੍ਰਾਈਸਿਸ ਇਸ ਵੇਲੇ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਮੀਡੀਆ 'ਚ ਚਰਚਾ ਹੈ, ਔਰ ਯਾਰ ਹੈ ਯੂਕਰੇਨ ਪਹਿਲਾਂ, ਔਰ ਕਿਉਂਕਿ ਯੂਕਰੇਨ ਆਲਮੋਸਟ 2 ਸਾਲ 4 ਮਹੀਨੇ ਹੋ ਗਏ, ਔਰ ਗਜ਼ਾ ਜਿਹਦੀ ਸ਼ੁਰੂਆਤ 7 ਅਕਤੂਬਰ 2023 ਨੂੰ ਹਮਾਸ ਵੱਲੋਂ ਇਜ਼ਰਾਈਲ ਤੇ ਹਮਲਾ, 1200-1300 ਇਜ਼ਰਾਈਲੀਆਂ ਦਾ ਮਾਰਾ ਜਾਣਾ, 200-250 ਦਾ ਨੂੰ ਅਗਵਾ ਕਰਨਾ, ਔਰ ਉਹ ਤਬਾਹੀ ਦਾ ਮੰਜ਼ਰ ਹੁਣ ਅਜੇ ਕੱਲ੍ਹ ਤੱਕ ਵੀ ਹੋ ਰਿਹਾ ਸੀ ਕਿ ਪੀਸ ਪਲਾਨ ਆ ਗਈ, ਹਮਾਸ ਦੇ ਸਾਹਮਣੇ ਹੈ, ਉਹਨੇ ਮੰਨਣਾ ਨਹੀਂ, ਪਰ ਇਹਨਾਂ ਦਾ ਏਜੰਡਾ ਅਮਰੀਕਨ ਵੈਪਨ ਇਸਤੇਮਾਲ ਹੋ ਰਹੇ ਨੇ, ਇਹਨਾਂ ਦਾ ਏਜੰਡਾ ਉੱਥੋਂ ਸਫਾਈ ਕਰਕੇ ਉਹਨਾਂ ਸਾਰਿਆਂ ਨੂੰ ਪਾਸੇ ਕਰਕੇ ਗਜ਼ਾ ਤੇ ਕਬਜ਼ਾ ਹੈ। ਅਲਟੀਮੇਟਲੀ ਇਕੱਲਾ ਗਜ਼ਾ 'ਚ ਹੀ ਨਹੀਂ ਚੱਲ ਰਿਹਾ, ਵੈਸਟ ਬੈਂਕ ਦੇ ਉੱਤੇ ਜਿਸ ਲੈਵਲ ਦਾ ਇਹਨਾਂ ਦਾ ਜਿਹੜੇ ਹਥਿਆਰਬੰਦ ਯਹੂਦੀ ਸੈਟਲਰ ਨੇ ਉੱਥੇ, ਉਹ ਫਲਸਤੀਨੀਆਂ ਦੇ ਉੱਤੇ ਬਹੁਤ ਜ਼ੁਲਮ ਕਰ ਰਹੇ ਨੇ, ਮਾਰ ਰਹੇ ਨੇ, ਇੱਧਰ ਉੱਧਰ ਕਰ ਰਹੇ ਨੇ। ਸੋ ਇਸ ਸਾਰੇ ਦੇ ਚਲਦਿਆਂ ਜਿਹੜਾ G7, ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਇਹ ਜਿਹੜੇ 7 ਮੁਲਕਾਂ ਦੇ ਨੁਮਾਇੰਦੇ G7 ਦੇ ਏਜੰਡਾ ਤਾਂ ਕਲੀਅਰ ਹੋ ਗਿਆ। ਉਹਨਾਂ ਨੇ ਕਿਹਾ ਜੀ ਰਸ਼ੀਆ ਉਹਦਾ ਏਜੰਡਾ ਤਾਂ ਯੂਕਰੇਨ ਹੀ ਹੈ G7 ਦਾ, ਟੂ ਬੀ ਓਨੈਸਟ। ਬਾਕੀ ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਚਾਈਨਾ ਨੂੰ ਘੇਰਨ ਦੀ ਲਾਈਨ ਅਮਰੀਕਾ ਯੂਰਪ ਦੇ ਉੱਤੇ ਪਾ ਰਿਹਾ ਜੀ, ਤੁਸੀਂ ਡਿਊਟੀਜ਼ ਵਧਾ ਦਿਓ ਉਹਨਾਂ ਦੇ, ਜਿਵੇਂ ਇਲੈਕਟ੍ਰਿਕ ਕਾਰਾਂ ਨੇ ਅਸੀਂ 100% ਕਰਤੀ ਹੈ ਉਹਦੇ ਤੇ, ਤੁਸੀਂ ਇਹ ਕਰ ਦਿਓ। ਔਰ ਇੱਕ ਜਿਹੜਾ ਪ੍ਰਿੰਸੀਪਲਡ, ਭਾਵੇਂ ਇਹ ਪਾਸ ਕਰ ਦੇਣਗੇ ਪਰ ਇਹ ਪਤਾ ਨਹੀਂ ਕਿੰਨਾ ਕੁ ਐਪਲੀਕੇਬਲ ਹੋਏਗਾ। ਹੁਣ ਜਿਹੜੀਆਂ ਸੈਂਕਸ਼ਨਸ 2 ਦਿਨ ਪਹਿਲਾਂ ਅਮਰੀਕਾ ਨੇ ਲਾਈਆਂ ਰੂਸ ਤੇ, ਉਹਦੇ 'ਚ ਇਹ ਹੈ ਕਿ ਉਹਨਾਂ ਦਾ ਰੂਸ ਦਾ ਜਿਹੜਾ ਲਗਭਗ $50 ਬਿਲੀਅਨ ਪਿਆ ਹੋਇਆ ਹੈ ਇੰਟਰਨੈਸ਼ਨਲ ਬੈਂਕਾਂ 'ਚ, ਉਹਨੂੰ ਫਰੀਜ਼ ਕਰ ਦਿਓ। ਔਰ ਇਹ G7 ਚੋਂ ਇਹ ਮਤਾ ਕਰਵਾਉਣਾ ਚਾਹੁੰਦੇ ਨੇ ਕਿ ਜੀ ਇਹ ਜਿਹੜਾ ਉਹਨਾਂ ਦਾ ਫਰੋਜ਼ਨ ਅਮਾਊਂਟ ਹੈ ਉਸ ਨੂੰ ਯੂਕਰੇਨ ਦੇ ਹੱਕ ਦੇ ਵਿੱਚ ਵਰਤਿਆ ਜਾਏ, ਯੂਕਰੇਨ ਨੂੰ ਉਸ ਦੀ ਰਾਹੀਂ ਮਦਦ ਕੀਤੀ ਜਾਏ। ਸੋ ਇਹਦੇ 'ਚ ਅਜੇ ਕਿੰਨੀਆਂ ਹਰਡਲਸ ਨੇ, ਵਕੀਲਾਂ ਦਾ, ਇੰਟਰਨੈਸ਼ਨਲ ਲਾਅ ਕੀ ਫਲਾਊਟ ਹੁੰਦਾ ਹੈ, ਕੀ ਨਹੀਂ ਹੁੰਦਾ। ਰਸ਼ੀਆ ਵੀ ਵਾਰਨਿੰਗ ਤੇ ਵਾਰਨਿੰਗ ਦੇ ਰਿਹਾ। ਪਰ ਜਦੋਂ ਮੈਂ ਇਹਨਾਂ ਦਾ G7 ਇਹ ਜਿਹੜੇ ਸਾਰੇ 7 ਮੁਲਕ ਨੇ, ਇਹਨਾਂ ਦੇ ਲੀਡਰਾਂ ਦਾ ਪ੍ਰੋਫਾਈਲ ਦੇਖ ਰਿਹਾ ਸੀ, ਇਹ ਤਾਂ ਵਿਚਾਰੇ ਸਾਰੇ ਹਾਰੇ ਹੋਏ ਨੇ। ਕੁਛ ਹਾਰੇ ਤਾਂ ਨਹੀਂ ਹੈ, ਮਤਲਬ ਅਦਰਵਾਈਜ਼ ਤਾਂ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਕਿਵੇਂ ਹੁੰਦੇ। ਹੁਣ ਉਸ ਦਾ ਈਵਨ ਰॉयटर ਨਿਊਜ਼ ਏਜੰਸੀ ਨੇ ਇਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਬਾਈਡਨ ਹੁਣ ਉਹ ਐਜ਼ ਏ ਬੜਾ ਵੀਕ ਪ੍ਰੈਜ਼ੀਡੈਂਟ ਜਾ ਰਿਹਾ, ਕਿਉਂਕਿ ਇਲੈਕਸ਼ਨ ਈਅਰ ਹੈ ਔਰ ਆਲਰੇਡੀ ਉਸ ਦਾ ਨੰਬਰ ਡ੍ਰੌਪ ਹੋ ਰਿਹਾ, ਉਹਦਾ ਸਪੋਰਟ ਬੇਸ, ਔਰ ਦੂਜਾ ਤੀਜਾ ਤਿਲਕ ਰਿਹਾ। ਫਿਰ ਰਿਸ਼ੀ ਸੁਨਕ UK ਦਾ ਪ੍ਰਾਈਮ ਮਿਨਿਸਟਰ, ਇਲੈਕਸ਼ਨ ਆਰਡਰ ਕਰਤੀਆਂ 4 ਜੁਲਾਈ ਨੂੰ, ਬੁਰੀ ਤਰ੍ਹਾਂ ਹਾਰ ਰਹੀ ਹੈ ਇਹਦੀ ਪਾਰਟੀ। ਸੋ ਰਿਸ਼ੀ ਸੁਨਕ ਨੂੰ ਉੱਥੇ ਕਿਹਨੇ ਪੁੱਛਣਾ, ਕਿਉਂਕਿ ਇਸੇ ਤਰ੍ਹਾਂ ਈਵਨ ਫਰਾਂਸ ਔਰ ਜਰਮਨੀ ਜਿੱਥੇ ਰਾਈਟ ਵਿੰਗਰ ਬਹੁਤ ਪਾਵਰ 'ਚ ਆ ਰਹੇ ਨੇ, ਔਰ ਜਿਹੜੇ ਫਰਾਂਸ ਔਰ ਜਰਮਨੀ ਦੇ ਹੈੱਡ ਗਏ ਨੇ ਉਹ ਆਲਮੋਸਟ ਲੂਜ਼ਰ ਨੇ। ਕੈਨੇਡਾ ਔਰ ਜੋ ਹਾਲਾਂ ਸਾਡੀਆਂ ਹਮਦਰਦੀਆਂ ਜਸਟਿਨ ਟਰੂਡੋ ਨਾਲ ਨੇ, ਪਰ ਮੈਂ ਹੁਣ ਟੋਰਾਂਟੋ ਵੀ ਜਾ ਕੇ ਆਇਆ 1-to-1 ਵੀ, ਔਰ ਜਿੰਨਾ ਕੁ ਮੈਂ ਦੇਖਿਆ
ਲੂਜ਼ਰ ਹੈ ਕਿਉਂਕਿ ਕੋਈ ਚਾਂਸ ਨਹੀਂ ਹੈ ਕਿ ਲਿਬਰਲ ਪਾਰਟੀ ਜਿਹੜੀ ਹੈ ਉਹ ਹਾਲਾਂ ਇਲੈਕਸ਼ਨ ਅਗਲੇ ਸਾਲ ਨੇ ਪਰ ਜਿਹੜਾ ਉਹ ਕੰਜ਼ਰਵੇਟਿਵ ਜਿਹੜੇ ਨੇ ਉਹ ਉਹਨਾਂ ਕਾਫੀ ਬਿਲਟ ਹੋਇਆ ਕਿਉਂਕਿ ਅਨਐਮਪਲੋਇਮੈਂਟ ਵੀ ਹੈ ਕੈਨੇਡਾ 'ਚ ਬੁਰਾ ਹਾਲ ਹੈ ਇਕੋਨਮੀ ਦਾ ਵੀ ਦੂਸਰੇ ਕਿਉਂਕਿ ਫੈਕਟਰ ਇੱਕ ਨਹੀਂ ਹੁੰਦਾ ਬਹੁਤ ਸਾਰੇ ਪਰ ਅਲਟੀਮੇਟਲੀ ਇਹ ਹੁੰਦਾ ਵੀ ਕਿਹਦੇ ਟੇਬਲ ਤੇ ਫੂਡ ਆਉਂਦਾ ਹੈ ਕਿੰਨਾ ਸਸਤਾ ਆਉਂਦਾ ਹੈ ਕਿੰਨਾ ਦੂਜਾ ਆਉਂਦਾ ਹੈ ਜੇ ਕਿਤੇ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਔਰ ਪ੍ਰੈਜ਼ੀਡੈਂਟ ਬਾਈਡਨ ਨੇ 3 ਟ੍ਰਿਲੀਅਨ ਡਾਲਰ ਅਕਾਊਂਟ 'ਚ ਨਾ ਪਾਏ ਹੁੰਦੇ ਸੀ ਉਸ ਕੋਵਿਡ ਦੇ ਚੱਲਦੇ ਤੇ ਇੱਥੇ ਉਸ ਲੈਵਲ ਦੀ ਰਿਸੈਸ਼ਨ ਹੁੰਦੀ ਕਿ ਸਾਰੇ ਘਰਾਂ 'ਚੋਂ ਇੱਕ ਦੂਜੇ ਦਾ ਫੂਡ ਖੋਹ ਰਿਹਾ ਹੁੰਦਾ ਔਰ ਅਮਰੀਕਨਾਂ ਨੂੰ ਇਸ ਗੱਲ ਦਾ ਅਹਿਸਾਸ ਸੀ ਇਸ ਲਈ ਜਿਉਂ ਹੀ ਕੋਵਿਡ ਦੀ ਸ਼ੁਰੂਆਤ ਹੋਈ ਗਨ ਸ਼ਾਪਸ ਦੇ ਦੁਆਲੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਗਨ ਲੈਣ ਲਈ ਕੋਈ ਕਹਿੰਦਾ ਵੀ ਇਹ ਕੋਵਿਡ ਉਹਨੂੰ ਮਾਰਨਾ ਹੈ ਉਹਦੀ ਵਾਇਰਸ ਨੂੰ ਗਨ ਨਾਲ ਮੈਂ ਕਿਹਾ ਨਹੀਂ ਇਹ ਫੂਡ ਰਾਇਟਸ ਕਿ ਬਈ ਇਹਨਾਂ ਨੂੰ ਇਹ ਨਜ਼ਰ ਆਉਂਦਾ ਵੀ ਲੁੱਟਮਾਰ ਹੋਏਗੀ ਜਾਂ ਦੂਜਾ ਹੁੰਦਾ ਤੁਸੀਂ ਡਿਫੈਂਸ ਦੇ ਲਈ ਇਹ ਕਰਦੇ ਹੋ ਸੋ ਫਰਾਂਸ ਜਰਮਨੀ ਦਾ ਇਹ ਹਾਲ ਹੈ ਕੈਨੇਡਾ ਜਾਪਾਨ ਵੀ ਬੜਾ ਅਨਪੋਪੂਲਰ ਹੈ ਲੈ ਦੇ ਕੇ ਕੱਲੀ ਬੀਬੀ ਜਾਰਜੀਆ ਮੈਲੋਨੀ ਰਹਿ ਗਈ ਇਟਲੀ ਵਾਲੀ ਜਿਹੜੀ ਉਹਨੇ ਤਾਜ਼ਾ ਯੂਰਪੀਅਨ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਦੇ ਵਿੱਚ ਵੀ ਚੰਗਾ ਕੰਮ ਦਿਖਾਇਆ ਸੋ ਹੁਣ ਇਸ ਸਾਰੇ ਚੋਂ ਜਿਹੜਾ ਸਾਡਾ ਸਵਾਲ ਹੈ ਵੀ ਕੀ ਐਕਸਪੈਕਟ ਕੀਤਾ ਉਹੀ ਹੈ ਕਿ $50 ਬਿਲੀਅਨ ਜਿਹੜਾ ਉਹਨੂੰ ਡੀਫਰੀਜ਼ ਕਰੋ ਜਿਹੜੇ ਰਸ਼ੀਅਨ ਐਸੈਟ ਨੇ ਔਰ ਇਹ ਉਹਨਾਂ ਨੂੰ ਯੂਕਰੇਨ ਵਾਲਿਆਂ ਨੂੰ ਦਿਓ ਔਰ ਦੂਸਰੇ ਪਾਸੇ ਜ਼ੈਲੈਂਸਕੀ ਇਹ ਚਾਹੁੰਦਾ ਹੈ ਕਿ ਵੀ ਜ਼ੈਲੈਂਸਕੀ ਯੂਕਰੇਨ ਦਾ ਪ੍ਰੈਜ਼ੀਡੈਂਟ ਕਿ ਵੀ ਅਸੀਂ ਬਾਈਡਨ ਦੇ ਨਾਲ ਪੈਕਟ ਸਾਈਨ ਕਰੀਏ ਬਾਈ ਸਾਈਨਿੰਗ ਦਿਸ ਵੀ ਵਿਲ ਆਲਸੋ ਬੀ ਸੈਂਡਿੰਗ ਰਸ਼ੀਆ a signal of our resolve. If Russian President Vladimir Putin thinks he can outlast the coalition supporting Ukraine, he is wrong. White House National Security Advisor Jake Sullivan told reporters. ਇਹ ਉਹ ਕਹਿ ਰਿਹਾ ਜੀ ਅਸੀਂ ਪੈਕਟ ਸਾਈਨ ਕਰ ਰਹੇ ਔਰ ਜ਼ੈਲੈਂਸਕੀ ਨੂੰ ਵੀ ਇਨਵਾਈਟ ਕੀਤਾ ਗਿਆ ਇਸ ਸਾਰੇ ਦੇ ਵਿੱਚ ਔਰ ਇਹਨੂੰ ਥੋੜਾ ਜਿਹਾ ਨਿਊਟਰਲ ਬਣਾਉਣ ਲਈ ਔਰ ਦੂਸਰਾ ਈਵਨ ਪੋਪ ਫ੍ਰਾਂਸਿਸ ਨੂੰ ਇਨਵਾਈਟ ਕੀਤਾ ਗਿਆ ਕਿ ਉਹ ਆ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੁਣ ਅਮਰੀਕਾ ਦਾ ਇੱਕ ਫਿਕਰ ਜਿਹੜਾ ਹੈ ਵੀਜ਼ਾ ਵੀ ਚਾਈਨਾ ਹੈ ਕਿ ਚਾਈਨਾ ਬੜੀ ਤੇਜ਼ੀ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਡਿਵੈਲਪ ਕਰ ਰਿਹਾ ਹੈ ਇਹਦੇ ਖਤਰੇ ਕੀ ਨੇ ਔਰ ਇਹਦੇ 'ਚ ਕੀ ਔਰ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿੱਧਰ ਨੂੰ ਲੈ ਕੇ ਜਾਏਗੀ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਂਦਰਾਂ ਨੂੰ ਵਾਪਸ ਬੰਦੇ ਬਣਾ ਦੇਗੀ ਬੰਦਿਆਂ ਨੂੰ ਬਾਂਦਰ ਬਣਾ ਦੇਗੀ ਅੱਧੇ ਤਾਂ ਬਣਾ ਹੀ ਰਹੇ ਨੇ ਇਮੇਜਸ ਦੇ ਨਾਲ ਲੇਕਿਨ ਇਸ ਨੂੰ ਲੈ ਕੇ ਈਵਨ ਪੋਪ ਨੇ ਵੀ ਇਸ ਨੂੰ ਐਡਰੈਸ ਕਰ ਰਹੇ ਔਰ ਇਹ ਜਿਵੇਂ ਅਸੀਂ ਕਿਹਾ ਕਿ ਵੀ ਇਸ ਵੇਲੇ ਅਮਰੀਕਾ ਦਾ ਪ੍ਰੈਸ਼ਰ ਹੈ ਯੂਰਪੀਅਨ ਕੰਟਰੀਜ਼ ਦੇ ਉੱਤੇ ਵੀ ਚਾਈਨਾ ਦੇ ਉੱਤੇ ਤੁਸੀਂ ਹੋਰ ਵੀ ਟੈਰਿਫ ਲਾਓ ਔਰ ਇਸ ਨੂੰ ਚੈੱਕ ਕਰੋ ਲੇਕਿਨ ਯੂਰਪ ਇਹ ਨਹੀਂ ਚਾਹੁੰਦਾ ਕਿ ਆਲ ਆਊਟ ਟ੍ਰੇਡ ਵਾਰ ਚਾਈਨਾ ਦੇ ਨਾਲ ਸ਼ੁਰੂ ਹੋਏ ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ ਇਹ G7 ਦੀ ਜਿਹੜੀ ਹੈ ਉਹ ਮੀਟਿੰਗ 'ਚੋਂ ਕੁਛ ਕੱਢਣ ਪਾਉਣ ਨੂੰ ਹੈ ਨਹੀਂ ਔਰ ਜਿਹੜਾ ਫਾਈਨਲ ਡੇ ਹੈ ਉਹਦੇ 'ਚ ਬਾਈਲੈਟਰਲ ਮੀਟਿੰਗ ਜਿਹੜੀਆਂ ਨੇ ਬਹੁਤ ਸਾਰਿਆਂ ਦੀਆਂ ਹੋਣਗੀਆਂ ਉਹ ਅਸੀਂ ਡਿਸਕਸ ਕਰਦੇ ਪਰ ਕੁੱਲ ਮਿਲਾ ਕੇ ਜੇ ਕੋਈ ਮੈਨੂੰ ਪੁੱਛੇ ਔਰ ਜਿਹੜਾ ਇਸ ਸੈਗਮੈਂਟ ਦਾ ਟਾਈਟਲ ਵੀ ਸੀ ਕਿ ਵੀ ਇਸ ਚੋਂ ਕੁਛ ਕੱਢਣ ਵਾਲਾ ਹੈ ਤਾਂ ਮੇਰਾ ਜਵਾਬ ਹੋਏਗਾ ਨਥਿੰਗ ਬਟ ਹੌਟ ਏਅਰ ਮੂੰਹ ਚੋਂ ਗਰਮ ਹਵਾ ਔਰ ਤੁਸੀਂ ਬੜੀਆਂ ਤੱਤੀਆਂ ਗੱਲਾਂ ਕਰ ਰਹੇ ਫਿਰ ਠੰਡੀਆਂ ਔਰ ਫਿਰ ਕਹੋ ਜੀ ਇਹ ਫਲਾਂ ਟੌਪਿੰਗ ਵਾਲੀ ਆਈਸਕ੍ਰੀਮ ਲਿਆਓ ਸਾਨੂੰ ਸਰ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਾਥ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ